ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਵੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਓ। ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਭਾਰਤ ਕਹਿਣ ਨੂੰ ਤਾਂ ਦੁਨੀਆ ਦਾ ਇੱਕ ਸਭ ਤੋਂ ਵੱਡਾ ਲੋਕਤੰਤਰ ਹੈ, ਪਰ ਜੇ ਪਿਛਲੇ 67 ਸਾਲਾਂ ਦਾ ਰਿਕਾਰਡ ਦੇਖੀਏ ਤਾਂ ਭਾਰਤ ਲੋਕਤੰਤਰ ਦੇ ਨਾਮ ਹੇਠਾਂ ਅਸਲ ਵਿੱਚ ਇੱਕ ਜ਼ਬਰਤੰਤਰ ਹੈ। ਭਾਰਤੀ ਪਾਰਲੀਮੈਂਟ ਵੱਲੋਂ ਵੀ ਸਮੇਂ-ਸਮੇਂ ਐਸੇ ਕਾਨੂੰਨ ਪਾਸ ਕੀਤੇ ਗਏ ਹਨ ਜਿਹੜੇ ਕਿ ਵਿਚਾਰਾਂ ਦੀ ਆਜ਼ਾਦੀ ਯਾਨੀ ਕਿ ਫਰੀडम ਆਫ ਐਕਸਪ੍ਰੈਸ਼ਨ ਦਾ ਗਲਾ ਘੁੱਟਦੇ ਰਹੇ ਹਨ। 1890s ਵਿੱਚ ਟਾਡਾ ਕਾਨੂੰਨ, 1990s ਵਿੱਚ ਪੋਟਾ ਕਾਨੂੰਨ ਤੇ ਹੁਣ ਲਾਗੂ ਅਨਲॉफुल ਐਕਟੀਵਿਟੀਜ਼ ਐਂਡ ਪ੍ਰੀਵੈਂਸ਼ਨ ਐਕਟ ਇਹੋ ਜਿਹੇ ਕਾਨੂੰਨ ਹਨ ਜਿਨ੍ਹਾਂ ਦੀ ਦੁਰਵਰਤੋਂ ਕਰਦਿਆਂ ਘੱਟ ਗਿਣਤੀ ਕੌਮਾਂ ਤੇ ਸਿਆਸੀ ਵਿਰੋਧੀਆਂ ਨੂੰ ਸਬਕ ਸਿਖਾਇਆ ਗਿਆ ਹੈ। ਕਹਿਣ ਨੂੰ ਤਾਂ ਟਾਡਾ ਤੇ ਪੋਟਾ ਕਾਨੂੰਨ ਖਤਮ ਹੋ ਚੁੱਕੇ ਹਨ, ਪਰ ਅਨਲॉफुल ਐਕਟੀਵਿਟੀਜ਼ ਐਂਡ ਪ੍ਰੀਵੈਂਸ਼ਨ ਐਕਟ ਅੱਜ ਵੀ ਲਾਗੂ ਹੈ ਜਿਸ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। 1 ਮਾਰਚ ਨੂੰ ਲੁਧਿਆਣੇ ਵਿਖੇ ਇਸ ਕਾਲੇ ਕਾਨੂੰਨ ਦੇ ਖਿਲਾਫ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਜੀ ਨੇ ਵੀ ਆਪਣੇ ਵਿਚਾਰ ਰੱਖੇ। ਇਸੇ ਤਰ੍ਹਾਂ ਇੱਕ ਸਿਆਸੀ ਪਬਲਿਕ ਰੈਲੀ 5 ਮਾਰਚ ਨੂੰ ਦਿੱਲੀ ਵਿਖੇ ਵੀ ਹੋਈ ਜਿਸ ਵਿੱਚ ਮੰਝਪੁਰ ਜੀ ਨੇ ਵੀ ਸ਼ਮੂਲੀਅਤ ਕੀਤੀ। ਇਹਨਾਂ ਦੋ ਅਹਿਮ ਐਕਟੀਵਿਟੀਜ਼ ਅਤੇ ਹੋਰ ਪੰਥਕ ਮਸਲਿਆਂ ਸੰਬੰਧੀ ਹੁਣ ਅਸੀਂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਜੀ ਨਾਲ ਗੱਲਬਾਤ ਕਰਦੇ ਹਾਂ ਜਿਹੜੇ ਕਿ ਸਾਡੇ ਇਸ ਵੇਲੇ ਲੁਧਿਆਣੇ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ ਜੀ, ਸਭ ਤੋਂ ਪਹਿਲਾਂ ਸਾਨੂੰ ਲੁਧਿਆਣੇ ਵਿੱਚ ਹੋਏ ਸੈਮੀਨਾਰ ਅਤੇ ਦਿੱਲੀ ਵਿੱਚ ਹੋਈ ਪਬਲਿਕ ਰੈਲੀ ਬਾਰੇ ਵੇਰਵੇ ਦੇ ਨਾਲ ਦੱਸੋ। ਸਾਡੇ ਦਰਸ਼ਕਾਂ ਨੂੰ ਇਹ ਵੀ ਦੱਸੋ ਕਿ ਅਨਲॉफुल ਐਕਟੀਵਿਟੀਜ਼ ਐਂਡ ਪ੍ਰੀਵੈਂਸ਼ਨ ਐਕਟ ਕੀ ਹੈ ਅਤੇ ਇਹ ਕਿਵੇਂ ਸਿਟੀਜ਼ਨ ਦੇ ਫੰਡਾਮੈਂਟਲ ਰਾਈਟਸ ਦੇ ਖਿਲਾਫ ਹੈ। ਦੇਖੋ ਜੀ, ਜਿਹੜਾ ਅਨਲॉफुल ਐਕਟੀਵਿਟੀ ਪ੍ਰੀਵੈਂਸ਼ਨ ਐਕਟ ਇਹਨੂੰ ਸ਼ਾਰਟ ਦੇ ਵਿੱਚ UAPA ਕਿਹਾ ਜਾਂਦਾ ਜੀ। ਇਹ ਅਸਲ ਵਿੱਚ 1967 ਦੇ ਵਿੱਚ ਇੰਡੀਆ ਦੇ ਵਿੱਚ ਹੋਂਦ ਚ ਲਿਆਂਦਾ ਗਿਆ ਸੀ। ਜਿਹੜਾ ਇਹਦਾ ਪਰਪਸ ਸੀਗਾ ਉਹ ਇਹ ਸੀਗਾ ਵੀ ਜਿਹੜੀਆਂ ਜਥੇਬੰਦੀਆਂ ਪਾਬੰਦੀਸ਼ੁਦਾ ਨੇ, ਜਿੱਦਾਂ ਕੁਝ ਸਿੱਖਾਂ ਦੀਆਂ ਜਾਂ ਕੁਝ ਸੰਘਰਸ਼ੀ ਜਿਹੜੀਆਂ ਧਿਰਾਂ ਹੈਗੀਆਂ ਨੇ ਜਿਹੜੇ ਹਥਿਆਰਬੰਦ ਸੰਘਰਸ਼ ਲੜਦੀਆਂ, ਉਹਨਾਂ ਦੀਆਂ ਜਥੇਬੰਦੀਆਂ ਨੂੰ ਇਹਦੇ ਤਹਿਤ ਹੀ ਪਾਬੰਦੀਸ਼ੁਦਾ ਕੀਤਾ ਜਾਂਦਾ ਸੀ। ਜਿਵੇਂ ਕਿਸੇ ਟਾਈਮ ਸਿੱਖ ਸਟੂਡੈਂਟ ਫੈਡਰੇਸ਼ਨ ਤੇ ਦਲ ਖਾਲਸਾ ਨੂੰ ਵੀ ਇਹਦੇ ਤਹਿਤ ਇਹਦੇ ਲਿਸਟ ਵਿੱਚ ਰੱਖਿਆ ਗਿਆ ਸੀ। ਹਾਂਜੀ। ਫਿਰ ਇਹ ਐਕਟ ਸਿਰਫ ਉੱਥੋਂ ਤੱਕ ਸੀਮਿਤ ਸੀ ਜਥੇਬੰਦੀ ਤੇ ਪਾਬੰਦੀ ਲਾਉਣ ਤੱਕ। ਤੇ ਪਹਿਲਾਂ ਤਾਂ ਇੱਥੇ ਹਿੰਦੁਸਤਾਨ ਦੀ ਸਰਕਾਰ ਨੇ 1985 ਦੇ ਵਿੱਚ ਟਾਡਾ, ਜਿਹਨੂੰ ਟੈਰਰਿਸਟ ਐਂਡ ਡਿਸਟਰਕਟਿਵ ਐਕਟੀਵਿਟੀ ਪ੍ਰੀਵੈਂਸ਼ਨ ਐਕਟ ਕਹਿੰਦੇ ਨੇ, ਉਹ ਬਣਾਇਆ। ਉਹਦੇ ਕੁਛ 85 ਦੇ ਵਿੱਚ ਕੁਛ 87 ਚ ਇਹਦੇ ਸੋਧਾਂ ਕੀਤੀਆਂ, ਪਰ ਅਲਟੀਮੇਟਲੀ ਟਾਡਾ ਦਾ ਇਹ ਸੀਗਾ ਵੀ ਇਹਦੇ ਚ ਜ਼ਿਆਦਾ ਡਿਟੈਂਸ਼ਨ ਪੀਰੀਅਡ ਜਿਹੜਾ ਲੰਬਾ ਸੀ ਤੇ ਇਹਦੇ ਚ ਜਿਹੜੀ ਪਨਿਸ਼ਮੈਂਟ ਸੀ, ਜਿਹੜੀ ਕਨਵਿਕਸ਼ਨ ਰੇਟ ਆ ਉਹ 1% ਹੀ ਰਹੀ ਆ ਸਾਰੇ ਹਿੰਦੁਸਤਾਨ ਦੇ ਵਿੱਚ। ਜ਼ਿਆਦਾ ਟਾਡਾ ਦੇ ਵਿੱਚ ਜਿਹੜੇ ਅਰੈਸਟ ਕੀਤੇ ਗਏ ਮੁਸਲਮਾਨ ਤੇ ਸਿੱਖਾਂ ਨੂੰ, ਯਾਨੀ ਕਿ 1984 ਤੋਂ ਬਾਅਦ 85 ਦੇ ਵਿੱਚ ਬਣਿਆ ਸੀਗਾ। ਫਿਰ ਇਹਨੂੰ ਵਾਪਸ ਲੈ ਲਿਆ, ਜਿਹੜਾ ਲਿਆ ਗਿਆ ਸੀਗਾ 1995 ਮਈ ਦੇ ਵਿੱਚ, ਜਿਹੜਾ ਇਹਨੂੰ ਵਾਪਸ ਲੈ ਲਿਆ ਗਿਆ। ਪਰ ਜਿਹੜਾ ਫਿਰ ਇਹਨਾਂ ਨੇ ਸੈਕਿੰਡ ਲਾ ਕੇ ਜਿਹੜਾ ਟੈਰਰਿਜ਼ਮ ਦੇ ਨਾਂ ਦੇ ਉੱਤੇ ਬਣਾਇਆ 2002 ਦੇ ਵਿੱਚ ਪੋਟਾ ਬਣਾਇਆ ਤੇ ਉਹਦੇ ਵਿੱਚ ਉਹਦੀ ਕਾਫੀ ਦੁਰਵਰਤੋਂ, ਭਾਵੇਂ ਉਹਦੀ ਪੰਜਾਬ 'ਚ ਤਾਂ ਉਹਦੀ ਵਰਤੋਂ ਨਹੀਂ ਹੋਈ, ਪਰ ਪੰਜਾਬ ਤੋਂ ਬਾਅਦ ਜ਼ਿਆਦਾ ਕਰਕੇ ਗੁਜਰਾਤ ਦੇ ਵਿੱਚ ਤੇ ਦੱਖਣ ਦੀਆਂ ਸਟੇਟਾਂ ਦੇ ਵਿੱਚ, ਹੋਰ ਸਟੇਟਾਂ ਦੇ ਵਿੱਚ ਪੋਟਾ ਦੀ ਵਰਤੋਂ ਕੀਤੀ। ਤੇ ਉਹ ਜਿਹੜਾ ਐਕਟ ਸੀ ਉਹ 2004 ਦੇ ਵਿੱਚ ਲੋਕਾਂ ਦੀ ਦਬਾਅ ਦੇ ਕਾਰਨ, ਜਿਹੜੀਆਂ ਜਨਤਕ ਜਥੇਬੰਦੀਆਂ ਦਬਾਅ ਕਾਰਨ, ਉਹ 2004 ਦੇ ਵਿੱਚ ਜਿਹੜਾ ਵਾਪਸ ਲੈ ਲਿਆ ਗਿਆ ਦਸੰਬਰ 2004 ਚ। ਪਰ ਜਦੋਂ ਦਸੰਬਰ 2004 ਦੇ ਵਿੱਚ ਵਾਪਸ ਲਿਆ, ਸਰਕਾਰ ਦੀ ਚਲਾਕੀ ਦੇਖੋ, ਉਹਨਾਂ ਨੇ ਸਤੰਬਰ 2004 ਦੇ ਵਿੱਚ ਜਿਹੜਾ ਅਨਲॉफुल ਐਕਟੀਵਿਟੀ ਪ੍ਰੀਵੈਂਸ਼ਨ ਐਕਟ ਪਿਆ ਹੋਇਆ ਸੀਗਾ 1967 ਦਾ, ਉਹਦੇ ਵਿੱਚ ਜਿਹੜੀਆਂ ਟਾਡਾ ਤੇ ਪੋਟਾ ਦੇ, ਜਿਹੜੇ ਟਾਡਾ ਦੇ ਸੈਕਸ਼ਨ 3, 4, 5, 8 ਤੇ ਹੋਰ ਸੈਕਸ਼ਨ ਸੀ ਐਡਮਿਨਿਸਟ੍ਰੇਸ਼ਨ ਵਰਕਰ, ਉਹੀ ਪੋਟਾ ਦੇ ਵਿੱਚ ਇਹਨਾਂ ਨੂੰ ਕਾਪੀ ਪੇਸਟ ਕੀਤੇ ਗਏ 3, 4, 5, 8 ਤੇ ਹੋਰ ਸੈਕਸ਼ਨ। ਤੇ ਉਹੀ ਸੈਕਸ਼ਨ ਪੋਟਾ ਵਾਪਸ ਲੈਣ ਤੋਂ 3 ਮਹੀਨੇ ਪਹਿਲਾਂ ਇਹਨਾਂ ਨੇ ਅਨਲॉफुल ਐਕਟੀਵਿਟੀ ਪ੍ਰੀਵੈਂਸ਼ਨ ਐਕਟ ਦੇ ਵਿੱਚ ਕੁਝ ਚੈਪਟਰ ਦੇ ਰੂਪ ਦੇ ਵਿੱਚ ਜੋੜ ਦਿੱਤੇ, ਜਿਵੇਂ ਹੁਣ 15, 16, 23, 24 ਹੋਰ ਧਾਰਾਵਾਂ ਜਿਹੜੀਆਂ UAPA ਐਕਟ ਦੀਆਂ ਹੈਗੀਆਂ, ਉਹ ਸੇਮ ਇਕੁਅਲ ਐਜ਼ ਟਾਡਾ ਪੋਟਾ ਜਿਹੜੀਆਂ ਹੈਗੀਆਂ। ਜਿਹੜਾ ਇੱਥੇ ਹੁਣ ਹਿੰਦੁਸਤਾਨ ਦੇ ਵਿੱਚ ਹਜ਼ਾਰਾਂ ਨੌਜਵਾਨ ਜਿਹੜੇ ਆ ਉਹ UAPA ਐਕਟ ਦੇ ਤਹਿਤ ਜਿਹੜੇ ਉਹ ਜੇਲ੍ਹਾਂ ਦੇ ਵਿੱਚ ਬੰਦ ਆ। ਜ਼ਿਆਦਾ ਕਰਕੇ ਘੱਟ ਗਿਣਤੀਆਂ, ਜਿਵੇਂ ਪੰਜਾਬ ਦੇ ਵਿੱਚ ਲਗਭਗ UAPA ਦੇ 70-80 ਕੇਸ ਜਿਹੜੇ ਦਰਜ ਕੀਤੇ ਗਏ ਆ, ਜਿਨ੍ਹਾਂ 'ਚ ਜ਼ਿਆਦਾ ਨੌਜਵਾਨ ਸਿੱਖ ਨੌਜਵਾਨ ਨੇ। ਤੇ 2009 ਤੋਂ ਬਾਅਦ ਪੰਜਾਬ ਦੇ ਵਿੱਚ ਜ਼ਿਆਦਾ ਜਿਹੜੀ ਵਰਤੋਂ ਹੋਈ ਹੈ ਇਹਦੀ, ਤੇ ਲਗਭਗ 100 ਦੇ ਕਰੀਬ ਸਿੱਖ ਨੌਜਵਾਨ ਜੇਲ੍ਹਾਂ 'ਚ ਬੰਦ ਨੇ। ਇੰਨੇ ਕੀ ਜਿਹੜੇ ਆ ਮੇਰੇ ਵਰਗੇ ਜ਼ਮਾਨਤਾਂ ਦੇ ਉੱਤੇ ਜਿਹੜੇ ਇਹਨਾਂ ਦੇ ਪੈਂਡਿੰਗ ਟ੍ਰਾਇਲ ਜਿਹੜੇ ਚੱਲਦੇ ਆ। ਇਸੇ ਤਰ੍ਹਾਂ ਹਿੰਦੁਸਤਾਨ ਭਰ ਦੇ ਵਿੱਚ ਮੁਸਲਮਾਨ ਬਹੁਤ ਵੱਡੀ ਗਿਣਤੀ ਦੇ ਵਿੱਚ, ਜਾਂ ਦਲਿਤਸ, ਜਾਂ ਜਿਹੜੇ
ਮਾਓਵਾਦੀਆਂ ਦੇ ਨਾਂ ਹੇਠ ਜਿਨ੍ਹਾਂ ਨੂੰ ਫੜਿਆ ਜਾਂਦਾ, ਜਿਨ੍ਹਾਂ ਕੋਲ ਕਿਸੇ ਕੋਲ ਕਿਤਾਬ ਵੀ ਕੋਈ ਲਿਟਰੇਚਰ ਫੜਿਆ ਜਾਂਦਾ, ਉਹਨਾਂ ਨੂੰ ਵੀ UAP ਦੇ ਐਕਟ ਦੇ ਵਿੱਚ ਥੱਲੇ ਰੱਖਿਆ ਜਾਂਦਾ। UAPA ਐਕਟ ਜਿਹੜਾ ਹੈਗਾ ਇਹ ਡਾਟਾ ਪੋਟਾ ਨਾਲੋਂ ਵੀ ਜ਼ਿਆਦਾ ਖਤਰਨਾਕ ਹੈ। ਇੱਕ ਤਾਂ 6 ਮਹੀਨੇ ਤੱਕ ਜਿਹੜੀ ਆ ਚਾਰਜ ਸ਼ੀਟ ਦਾਖਲ ਨਾ ਕਰਨ ਦੀ ਜਿਹੜੀ ਪੁਲਿਸ ਨੂੰ ਸਹੂਲਤ ਦਿੱਤੀ ਗਈ ਹੈ। 1 ਮਹੀਨੇ ਦਾ ਪੁਲਿਸ ਰਿਮਾਂਡ ਚੱਲ ਸਕਦਾ। ਤੇ ਇਸ ਤੋਂ ਇਲਾਵਾ ਕੋਈ ਤੁਹਾਡੇ ਕੋਲ ਚਿੱਠੀ ਵੀ ਫੜੀ ਜਾਂਦੀ ਹੈ ਜਾਂ ਤੁਸੀਂ ਕੋਈ ਸ਼ਬਦ ਬੋਲਦੇ ਵੀ ਹੋ, ਉਹਦੇ ਤੇ ਵੀ UAPA ਜਿਹੜਾ ਲੱਗ ਸਕਦਾ। ਜੇ ਤੁਹਾਡੇ ਕੋਲ ਕੋਈ ਹੁਣ ਪਿੱਛੇ ਜੇ ਪੰਜਾਬ ਦੇ ਮੁਹਾਲੀ ਦੇ ਵਿੱਚ 2 ਬੰਦਿਆਂ ਨੂੰ ਸਜ਼ਾ ਹੋਈ 10-10 ਸਾਲ ਦੀ UAPA ਦੇ ਵਿੱਚ, ਬਾਬਾ ਦਰਸ਼ਨ ਸਿੰਘ ਤੇ ਜਗਮੋਹਨ ਸਿੰਘ ਨੂੰ, ਉਹਨਾਂ ਦੇ ਕੋਲ SP ਬੱਬਰ ਖਾਲਸਾ ਦਾ ਇੱਕ ਲੈਟਰ ਪੈਡ ਖਾਲੀ ਫੋਟੋ ਸਟੇਟ, ਉਹਦੀ ਰਿਕਵਰੀ ਜਿਹੜੀ ਪੁਲਿਸ ਨੇ ਦਿਖਾਈ ਸਿਰਫ ਖਾਲੀ ਲੈਟਰ ਪੈਡ ਦੇ ਉੱਤੇ, ਉਹ ਵੀ ਫੋਟੋ ਸਟੇਟ ਦੇ ਉੱਤੇ, ਜਿਹਨੂੰ ਕਿ ਕੋਰਟ ਦੀ ਭਾਸ਼ਾ ਦੇ ਵਿੱਚ ਕਹਿ ਸਕਦੇ ਵੀ ਨੋਟ ਐਡਿਊਸੀਬਲ ਇਨ ਐਵੀਡੈਂਸ, ਉਹਨੂੰ ਐਗਜ਼ੀਬਿਟ ਨਹੀਂ ਲੱਗਾ, ਮਾਰਕ ਲੱਗਾ। ਜਿਹੜੇ ਕੋਈ ਵਕੀਲ ਭਰਾ ਨੇ ਉਹ ਸਮਝਦੇ ਭਾਸ਼ਾ ਨੂੰ, ਉਹਦੇ ਉੱਤੇ 10 ਸਾਲ ਦੀ ਜਿਹੜੀ ਸਜ਼ਾ ਕੀਤੀ ਗਈ। ਇਸੇ ਤਰ੍ਹਾਂ ਅੰਮ੍ਰਿਤਸਰ ਸਾਹਿਬ ਦੇ ਵਿੱਚ 2 ਸਿੰਘਾਂ ਨੂੰ ਸਜ਼ਾ ਕੀਤੀ ਗਈ, ਪਾਲ ਸਿੰਘ ਫਰਾਂਸ ਦੇ ਨਾਲ 2 ਸਿੰਘ ਗੁਰਮੁਖ ਸਿੰਘ ਤੇ ਮੱਖਣ, ਉਹਨਾਂ ਨੂੰ 10-10 ਸਾਲ ਦੀ ਸਜ਼ਾ ਕੀਤੀ। ਇਸੇ ਤਰ੍ਹਾਂ ਪਟਿਆਲੇ 'ਚ ਰਾਜ ਸਿੰਘ ਨੂੰ UAP ਦੇ ਵਿੱਚ ਸਜ਼ਾ ਕੀਤੀ ਗਈ। ਤੇ ਪੰਜਾਬ ਤੋਂ ਬਾਅਦ ਵੀ ਇਹ ਜਿਹੜੀਆਂ ਇਹਨਾਂ ਗੱਲਾਂ ਦੇ ਉੱਤੇ ਵੀ ਲਿਟਰੇਚਰ ਫੜਿਆ ਗਿਆ ਇਹਦੇ ਕੋਲ, ਇਹ ਸਿੱਧੇ ਤੌਰ ਦੇ ਉੱਤੇ ਵਿਚਾਰਾਂ ਦੇ ਪ੍ਰਗਟਾਵੇ ਦੇ ਉੱਤੇ ਜਿਹੜਾ ਬੁਨਿਆਦੀ ਹੱਕ ਆ ਜਿਹੜਾ ਇੰਡੀਅਨ ਕਨਸਟੀਟਿਊਸ਼ਨ, ਉਹਦੇ ਉੱਤੇ ਹਮਲਾ। ਇਸ ਕਰਕੇ ਹਿੰਦੁਸਤਾਨ ਭਰ ਦੇ ਵਿੱਚ ਪਿਛਲੇ ਸਾਲ ਜਨਵਰੀ 2013 ਦੇ ਵਿੱਚ ਇੱਕ ਪੀਪਲ ਮੂਵਮੈਂਟ ਅਗੇਂਸਟ UAPA ਬਣਾਈ ਗਈ ਸੀ, ਜਿਹਦੇ ਤਹਿਤ ਸਾਲ ਭਰ ਮੁਲਕ ਦੇ ਵੱਖ-ਵੱਖ ਜਿਹੜੇ ਆ ਹਿੱਸਿਆਂ ਦੇ ਵਿੱਚ ਕੈਂਡਲ ਲਾਈਟ ਵਿਜ਼ੂਅਲ ਕੀਤੇ ਗਏ ਤੇ ਸੈਮੀਨਾਰ ਰੱਖੇ ਗਏ, ਜਨਤਕ ਪ੍ਰੋਗਰਾਮ। ਉਹਦੇ ਤਹਿਤ 1 ਮਾਰਚ ਨੂੰ ਲੁਧਿਆਣੇ ਦੇ ਵਿੱਚ ਇਹ UAPA ਦੀ ਜਾਗਰੂਕਤਾ ਵਾਸਤੇ ਬਾਲ ਰੂਮ ਜਿਹੜੇ ਡਿਸਟ੍ਰਿਕਟ ਕੋਰਟ ਲੁਧਿਆਣਾ ਦੇ ਵਿੱਚ ਰੱਖਿਆ ਗਿਆ ਸੀ। ਇਹਦੇ ਵਿੱਚ ਜਿਹੜੇ ਨੈਸ਼ਨਲ ਕਨਵੀਨਰ ਨੇ ਪੀਪਲ ਮੂਵਮੈਂਟ ਅਗੇਂਸਟ UAP ਦੇ ਕਮਾਲ ਫਰੂਕੀ, ਜਿਹੜੀ ਦਿੱਲੀ ਸਰਕਾਰ ਦੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਵੀ ਰਹੇ, ਹੋਰ ਵੀ ਸਰਕਾਰ ਦੇ ਬਹੁਤਿਆਂ ਤੇ ਰਹੇ, ਤੇ ਪ੍ਰੋਫੈਸਰ P ਕੋਇਆ ਜਿਹੜੇ ਕੇਰਲਾ ਤੋਂ ਆਏ ਸਨ, ਤੇ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਪੰਜਾਬ ਤੋਂ, ਤੇ ਹੋਰ ਵੀ ਜਿਹੜੇ ਵਕੀਲਾਂ ਨੇ ਵੱਧ ਚੜ ਕੇ ਜਿਹੜੀ ਸ਼ਮੂਲੀਅਤ ਕੀਤੀ ਸੀ। ਤੇ ਇਸੇ ਤਹਿਤ ਇਹ ਇੱਕ ਨੈਸ਼ਨਲ ਕਾਨਫਰੰਸ ਜਿਹੜੀ ਹੈ ਸਾਰੀਆਂ ਕੌਮਾਂ ਦੀ ਸਾਂਝੀ ਕਾਨਫਰੰਸ ਦੀ 5 ਮਾਰਚ ਨੂੰ ਜਿਹੜੀ ਤਾਲ ਕਟੋਰਾ ਇੰਡੋਰ ਸਟੇਡੀਅਮ ਦਿੱਲੀ ਦੇ ਵਿੱਚ ਕੀਤੀ ਗਈ। ਉਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਆ ਉਹ ਲੋਕ ਆਏ UAPA ਦੇ ਖਿਲਾਫ, ਤੇ ਹਿੰਦੁਸਤਾਨ ਦੇ ਵੱਖ-ਵੱਖ ਕੋਨਿਆਂ ਦੇ ਜਿਹੜੀ ਵੱਖ-ਵੱਖ ਧਿਰਾਂ ਦੇ ਨੁਮਾਇੰਦੇ ਪਹੁੰਚੇ। ਇਹ ਦਾਸ ਨੂੰ ਵੀ ਇੱਥੋਂ ਜਾਣ ਦੀ ਜਿਹੜਾ ਉਹ ਮੌਕਾ ਮਿਲਿਆ। ਪੰਜਾਬ ਚੋਂ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਵੀ ਗਏ, ਆਪਣੇ ਅਕਾਲੀ ਦਲ ਪੰਚ ਪ੍ਰਧਾਨੀ ਸਕੱਤਰ ਜਨਰਲ ਭਾਈ ਮਨਤੀਰ ਸਿੰਘ ਤੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਤੇ sikhsiasat.com ਦੇ ਇੰਚਾਰਜ ਭਾਈ ਪਰਮਜੀਤ ਸਿੰਘ ਆਜੀ, ਅਸੀਂ 4 ਜਣੇ ਇੱਥੋਂ ਪੰਜਾਬ ਦੇ ਵਿੱਚੋਂ ਸਿੱਖਾਂ ਵੱਲੋਂ ਗਏ ਸੀ। ਅਸੀਂ ਆਪਣੇ ਕੇਸ ਰੱਖੇ ਉੱਥੇ ਇੰਡੀਵਿਜੂਅਲ ਮੇਰੇ ਉੱਤੇ ਜਾਂ ਮਨਤੀਰ ਸਿੰਘ, ਅਸੀਂ ਦੋਨੇ ਵਿਕਟਮ ਆ UAP ਦੇ। ਭਾਈ ਕੁਲਵੀਰ ਸਿੰਘ ਬੜਾ ਪਿੰਡ, ਭਾਈ ਦਲਜੀਤ ਸਿੰਘ ਬਿੱਟੂ ਤੇ ਹੋਰ ਸਾਰੀ ਜਿਹੜੀ ਹੈ ਡਿਟੇਲ ਉੱਥੇ ਸਾਂਝੀ ਕੀਤੀ। ਬੈਂਸ ਸਾਹਿਬ ਨੇ ਵੀ ਪੰਜਾਬ ਦੇ ਵਿੱਚ ਕਿਵੇਂ ਸਜ਼ਾਵਾਂ ਹੋ ਰਹੀਆਂ ਨੇ UAP ਦੇ, ਹੋਰ ਵੀ ਬਾਕੀ ਜਿਹੜੀਆਂ ਘੱਟ ਗਿਣਤੀਆਂ ਜਿਹੜੀਆਂ ਕੌਮਾਂ ਹੈਗੀਆਂ ਨੇ, ਮੁਸਲਮਾਨਾਂ ਦੇ ਨੁਮਾਇੰਦੇ ਜ਼ਿਆਦਾ ਸੀ ਕਿਉਂਕਿ ਜ਼ਿਆਦਾ ਦੁਰਵਰਤੋਂ ਜਿਹੜੀ ਇਹਦੀ ਮੁਸਲਮਾਨਾਂ ਦੇ ਖਿਲਾਫ ਹੋ ਰਹੀ ਸੀ। ਈਸਾਈ ਵੀ ਸਨ ਤੇ ਨਾਰਥ ਈਸਟ ਵਾਲੇ ਵੀ ਸਨ, ਮਾਓਵਾਦੀਆਂ ਨਾਲ ਸੰਬੰਧਿਤ ਜਿਹੜੀਆਂ ਸਿਆਸੀ ਧਿਰਾਂ ਜਾਂ ਸੱਭਿਆਚਾਰਕ ਧਿਰਾਂ ਉਹ ਵੀ ਸਨ। ਤੇ ਸੋ ਕੁੱਲ ਮਿਲਾ ਕੇ ਜਿਹੜੀ ਇਹ ਕਾਨਫਰੰਸ ਦੇ ਵਿੱਚ ਇਹ ਡਿਸੀਜਨ ਕੀਤਾ ਗਿਆ ਕਿ ਜਿਹੜਾ ਇਹ UAPA ਐਕਟ ਹੈ, ਕਾਲਾ ਕਾਨੂੰਨ ਹੈ, ਸਾਡੇ ਭਾਰਤੀ ਸੰਵਿਧਾਨ ਦੇ ਵਿੱਚ ਹੀ ਜਿਹੜੇ ਸਾਨੂੰ ਕੋਈ ਹੱਕ ਮਿਲਿਆ, ਬੁਨਿਆਦੀ ਹੱਕ ਹੈ ਜਿਹੜੇ ਵਿਚਾਰਾਂ ਦੇ ਪ੍ਰਗਟਾਵੇ ਜਿਹੜਾ ਹੱਕ ਆ ਉਹਦੇ ਉੱਤੇ ਵੱਡਾ ਡਾਕਾ। ਇਹਨੂੰ ਜਿਵੇਂ ਟਾਡਾ ਪੋਟਾ ਨੂੰ ਵਾਪਸ ਲਿਆ ਗਿਆ, ਇਹਨੂੰ ਵੀ ਵਾਪਸ ਲੈਣਾ ਚਾਹੀਦਾ। ਉੱਥੇ ਯੂਨੈਨਿਮਸ ਫੈਸਲਾ ਕੀਤਾ ਗਿਆ ਕਿ ਜਿਹੜੀਆਂ ਪਾਰਟੀਆਂ UAPA ਨੂੰ ਇਹ ਅਪੀਲ ਕੀਤੀ ਗਈ ਲੋਕਾਂ ਨੂੰ ਵੀ UAPA ਨੂੰ ਜੋ ਪਾਰਟੀਆਂ ਵਾਪਸ ਲੈਣ ਲਈ ਆਪਣਾ ਪ੍ਰੋਗਰਾਮ ਮੈਨੀਫੈਸਟੋ ਦੇ ਵਿੱਚ ਸ਼ਾਮਲ ਕਰਨਗੀਆਂ, ਉਹਨਾਂ ਨੂੰ ਵੋਟ ਦੇਣ ਬਾਰੇ ਸੋਚਿਆ ਜਾ ਸਕਦਾ ਹੈ। ਤੇ ਸੋ ਉੱਥੇ ਇਹ ਵੀ ਗੱਲ ਸਾਹਮਣੇ ਆਈ, ਉਹ ਇੱਕ ਮੁਸਲਮਾਨ MP ਦਿੱਲੀ ਤੋਂ ਅਜ਼ੀਬ ਭਾਈ ਸਨ, ਉਹਨਾਂ ਨੇ ਦੱਸਿਆ ਵੀ ਇਹ ਐਕਟ ਦੇ ਵਿੱਚ ਜਿਹੜੀ ਸੋਧ ਲਿਆਉਣ ਦੀ ਜਿਹੜਾ ਪ੍ਰੋਸੀਜਰ ਸੀ ਉਹ ਬੜਾ ਹੀ ਨਕੰਮਾ ਤੇ ਬਹੁਤ ਹੀ ਲੁਕ ਛੁਪ ਕੇ ਕੀਤਾ ਗਿਆ। 38 ਦੇ ਮੁਕਾਬਲੇ 91 ਵੋਟਾਂ ਦੇ ਨਾਲ ਇਹ ਜਿਹੜੀ ਐਕਟ ਦੇ ਵਿੱਚ ਸੋਧ ਪਾਰਲੀਮੈਂਟ ਦੇ ਵਿੱਚ ਜਿਹੜੀ ਕੀਤੀ ਗਈ, ਕੀਤੀ ਵੀ ਲੰਚ ਟਾਈਮ ਦੇ ਵਿੱਚ ਗਈ, ਜਦੋਂ ਸਾਰੇ MP ਲੰਚ ਕਰਨ ਗਏ ਸੀ ਤੇ ਕੁਝ ਮੇਨ ਬੰਦਿਆਂ ਨੂੰ ਉਹਨਾਂ ਸੱਦ ਕੇ 91 ਬੰਦਿਆਂ ਨੇ MPs ਨੇ ਇਸ ਦੇ ਹੱਕ ਦੇ ਵਿੱਚ ਵੋਟਾਂ ਪਾਈਆਂ। ਹੁਣ ਜਦੋਂ ਇਹ ਪੀਪਲ ਮੂਵਮੈਂਟ ਅਗੇਂਸਟ UAP ਦੀ ਟੀਮ ਕਈ MPs ਨੂੰ ਮਿਲਦੀ ਨੇ, ਉਹਨਾਂ ਨੂੰ ਪਤਾ ਹੀ ਨਹੀਂ ਵੀ UAPA ਐਕਟ ਜਿਹੜਾ ਲਾਗੂ ਹੋ ਚੁੱਕਿਆ। ਉਹਨਾਂ ਨੂੰ ਜਦੋਂ ਦੱਸੀਦਾ ਵੀ ਇਸ ਤਰ੍ਹਾਂ ਦਾ ਕਾਲਾ ਕਾਨੂੰਨ ਹੈ ਤੇ ਉਹ ਇਹ ਵਾਅਦਾ ਕਰਦੇ ਨੇ ਵੀ ਜੇ ਜਦੋਂ ਹੀ ਕਾਨੂੰਨ ਇਹ ਪਾਰਲੀਮੈਂਟ ਦੀ ਸਟੇਜ ਤੇ ਆਇਆ ਅਸੀਂ ਦਾ ਵਿਰੋਧ ਕਰਾਂਗੇ।
ਉਹਨਾਂ ਨੂੰ ਦੱਸਿਆ ਜਾਂਦਾ ਵੀ ਆਲਰੇਡੀ ਲਾਗੂ ਹੈ, ਇਹਦੇ ਤਹਿਤ ਹਜ਼ਾਰਾਂ ਲੋਕ ਜਿਹੜੇ ਨੇ ਉਹ ਜੇਲ੍ਹਾਂ ਦੇ ਵਿੱਚ ਬੰਦ ਨੇ, ਤਾਂ ਉਹ ਹੈਰਾਨੀ ਪ੍ਰਗਟ ਕਰਦੇ ਨੇ। ਸੋ ਸਾਨੂੰ ਉਮੀਦ ਹੈ ਵੀ ਲੋਕ ਲਹਿਰ ਇੱਕ UAPA ਦੇ ਖਿਲਾਫ ਹਿੰਦੁਸਤਾਨ ਭਰ ਦੇ ਵਿੱਚ ਜਿਹੜੀ ਆ ਇੰਡੀਅਨ ਸਬ ਕੰਟੀਨੈਂਟ ਦੇ ਵਿੱਚ ਬਣ ਚੁੱਕੀ ਹੈ ਤੇ ਇਹਦੀ ਜ਼ਰੂਰ ਫਤਿਹ ਹੋਊਗੀ। ਜਿਹੜੇ ਇਸ ਕਾਲੇ ਕਾਨੂੰਨ ਦੇ ਤਹਿਤ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਨੇ ਸਾਲਾਂ ਤੋਂ, ਉਹਨਾਂ ਦੀ ਜਿਹੜੀ ਆ ਉਹ ਰਿਹਾਈ ਸੰਭਵ ਹੋਵੇਗੀ। ਜੀ ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਤੁਹਾਡਾ ਸ਼ੁਕਰੀਆ ਕਿ ਤੁਸੀਂ UAPA ਐਕਟ ਦਾ ਪੂਰਾ ਵੇਰਵਾ ਦਿੱਤਾ। ਸਾਡੇ ਕੋਲ 3 ਮਿੰਟ ਰਹਿ ਗਏ ਨੇ। ਐਦਾਂ ਅਸੀਂ ਇਹ ਵੀ ਤੁਹਾਡੇ ਕੋਲ ਜਾਣਨਾ ਚਾਹਾਂਗੇ, ਜਿਵੇਂ 2014 ਦੀਆਂ ਪਾਰਲੀਮੈਂਟ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋ ਗਿਆ ਹੈ, ਤੁਹਾਡੀ ਲੁਧਿਆਣੇ ਸੀਟ ਤੇ ਵੀ ਸਥਿਤੀ ਬੜੀ ਕਾਫੀ ਦਿਲਚਸਪ ਬਣਦੀ ਜਾ ਰਹੀ ਹੈ। ਤੁਸੀਂ ਭਾਰਤ ਵਿੱਚ ਖਾਸ ਕਰਕੇ ਅਤੇ ਪੰਜਾਬ ਵਿੱਚ ਇਹਨਾਂ ਚੋਣਾਂ ਦੇ ਕੀ ਨਤੀਜੇ ਵੇਖਦੇ ਹੋ, ਇਸ ਬਾਰੇ ਜਾਣਕਾਰੀ ਦਿਓ। ਦੇਖੋ ਜੀ, ਜਿਹੜਾ ਕੋਈ ਸਹੀ ਬੰਦਾ ਜਿਹੜਾ ਖੜਿਆ ਹੋਇਆ ਹੈ ਉਹਦੀ ਜਿਹੜੀ ਸਪੋਰਟ ਕਰਨੀ ਚਾਹੀਦੀ ਹੈ। ਇਹ ਜੇ ਐਜ਼ ਏ ਅਕਾਲੀ ਦਲ ਪੰਚ ਪ੍ਰਧਾਨੀ ਮੈਂ ਇਹਦੇ ਉੱਤੇ ਕੋਈ ਆਪਣਾ ਬਿਆਨ ਦੇਣ ਦੀ ਉਹ ਹੱਕ ਨਹੀਂ ਰੱਖਦਾ ਵੀ ਮੈਂ ਕੋਈ ਇਲੈਕਸ਼ਨ ਦਾ ਕੋਈ ਕਿਸੇ ਦੇ ਬਿਆਨ ਦੇ ਸਕਾਂ, ਕਿਉਂਕਿ ਅਕਾਲੀ ਦਲ ਪੰਚ ਪ੍ਰਧਾਨੀ ਇਲੈਕਸ਼ਨ ਦੇ ਵਿੱਚ ਕਿਸੇ ਤਰ੍ਹਾਂ ਵਿੱਚ ਜਿਹੜੀ ਸ਼ਮੂਲੀਅਤ ਨਹੀਂ ਕਰ ਰਿਹਾ। ਇੰਡੀਵਿਜੂਅਲ ਲੈਵਲ ਦੇ ਉੱਤੇ ਜਿਹੜੀਆਂ ਸ਼ਮੂਲੀਅਤ ਕੀਤੀ ਜਾਵੇਗੀ, ਪਾਰਟੀ ਪੱਧਰ ਦੇ ਉੱਤੇ ਕਿਸੇ ਨੂੰ ਸਪੋਰਟ ਨਹੀਂ ਦਿੱਤੀ ਜਾਵੇਗੀ, ਨਾ ਦੇਣ ਦਾ ਕੋਈ ਵਿਚਾਰ ਕੀਤਾ ਗਿਆ ਹੈ, ਕਿਉਂਕਿ ਇਲੈਕਸ਼ਨ ਤੋਂ ਅਸੀਂ ਪਰੇ ਹਾਂ। ਇੰਡੀਵਿਜੂਅਲ ਤੌਰ ਦੇ ਉੱਤੇ ਜਿਹੜਾ ਮੈਂ ਐਜ਼ ਏ ਵਕੀਲ ਜਾਂ ਇੱਕ ਪੋਲੀਟੀਕਲ ਐਨਾਲਿਸਟ ਦੇ ਤੌਰ ਦੇ ਉੱਤੇ ਇਹ ਕਹਿ ਸਕਦਾ ਵੀ ਪੰਜਾਬ ਦੇ ਵਿੱਚ ਜਿਹੜਾ ਗੁੰਡਾ ਰਾਜ ਆ, ਗੁੰਡੇ ਰਾਜ ਦੀ ਜਿਹੜੀ ਆ ਉਹ ਜਿਹੜਾ ਘੜਾ ਭਰਦਾ ਹੋਇਆ ਜਿਹੜਾ ਨਜ਼ਰ ਆ ਰਿਹਾ ਵੀ ਅਜੇ ਊਣਾ ਸੀ, ਹੁਣ ਭਰ ਜਾਊਗਾ ਇਹਨਾਂ ਦੇ ਵਿੱਚ। ਜੇ ਪੋਲੀਟੀਕਲੀ ਦੇਖੀਏ ਤਾਂ ਕਾਂਗਰਸ ਜਿਹੜੀ ਆ ਉਹ ਪੰਜਾਬ ਦੇ ਵਿੱਚ ਵੰਡੀ ਪਈ ਹੈ, ਕਈ ਧੜਿਆਂ ਦੇ ਵਿੱਚ ਵੰਡੀ ਹੋਈ ਹੈ। ਜਿਹੜੀ ਲੁਧਿਆਣੇ ਦੀ ਸੀਟ ਦੀ ਤੁਸੀਂ ਗੱਲ ਕੀਤੀ ਆ, ਉਹਦੇ ਵਿੱਚ ਇੰਟਰਸਟਿੰਗ ਇਹ ਆ ਵੀ 4 ਕੋਨੀ ਜਿਹੜੀ ਆ ਉਹ ਇੱਥੇ ਮੁਕਾਬਲਾ ਹੈਗਾ। ਇੱਕ ਮਨਪ੍ਰੀਤ ਤਿਆਰੀ ਬਾਦਲ ਵੱਲੋਂ ਤੇ ਕਾਂਗਰਸ ਵੱਲੋਂ ਮਨੀਸ਼ ਤਿਵਾੜੀ ਜਿਹੜੀ ਸਿਟਿੰਗ MP ਹੈਗੀ, ਉਹਨਾਂ ਦਾ ਨਾਂ ਆ ਰਿਹਾ, ਜੇ ਫਾਈਨਲ ਨਹੀਂ ਅਨਾਊਂਸਮੈਂਟ ਹੋਈ। ਤੇ ਇੱਕ ਆਪਣੇ ਇਹਨਾਂ ਦਾ ਸਿਮਰਜੀਤ ਬੈਂਸ ਅਕਾਲੀ ਦਲ ਦਾ ਹੀ ਇੱਕ ਗਰੁੱਪ ਹੈਗਾ। ਇੱਕ ਆਮ ਆਦਮੀ ਪਾਰਟੀ ਵੱਲੋਂ ਸੁਪਰੀਮ ਕੋਰਟ ਦੇ ਵਕੀਲ HS ਫੂਲਕਾ ਸਾਹਿਬ ਹੈਗੇ ਨੇ। ਸੋ ਜਿਹੜਾ ਤਾਂ ਹੈਗਾ ਵੀ ਇੱਕ ਇਮਾਨਦਾਰੀ ਜਾਂ ਕੰਮ ਦੇ ਪੱਖੋਂ ਉਹ ਗੱਲ ਵੱਖਰੀ ਚੀਜ਼ ਹੈਗੀ ਆ। ਲੋਕਾਂ ਦੇ ਵਿੱਚ ਸੰਗਠਨ ਹੋਣਾ, ਲੋਕਾਂ ਦੇ ਵਿੱਚ ਵਿਚਰਨਾ, ਲੋਕਾਂ ਦੇ ਵਿੱਚ ਤੁਹਾਡੀ ਰਸਾਈ ਹੋਣੀ, ਉਹ ਇੱਕ ਗੱਲ ਵੱਖਰੀ ਹੈਗੀ ਆ। ਜਿਹੜਾ ਇਲੈਕਸ਼ਨ ਪ੍ਰੋਸੈਸ ਹੈਗਾ ਉਹ ਇਸ ਗੱਲ ਤੇ ਡਿਪੈਂਡ ਨਹੀਂ ਕਰਦਾ ਵੀ ਤੁਸੀਂ ਬੜੇ ਇਮਾਨਦਾਰ ਹੋ ਇਸ ਕਰਕੇ ਘਰੇ ਬੈਠੇ ਜਿੱਤ ਜਾਓਗੇ। ਉਹਦੇ ਵਾਸਤੇ ਤੁਹਾਨੂੰ ਕੰਮ ਕਰਨਾ ਪਏਗਾ, ਲੋਕਾਂ 'ਚ ਆਪਣੀ ਪਛਾਣ ਬਣਾਉਣੀ ਪਏਗੀ। ਤੇ ਇਹ ਜਿਹੜੀਆਂ ਗੱਲਾਂ, ਜਿਹੜੀ ਇਲੈਕਸ਼ਨ ਪ੍ਰੋਸੈਸ ਹੈਗਾ ਉਹ ਬਿਲਕੁਲ ਮੈਂ ਸਮਝਦਾ ਡਿਫਰੈਂਟ ਹੈਗਾ। ਇੱਥੇ ਯਾਨੀ ਕਿ ਪੈਸਾ, ਜ਼ੋਰ, ਧੱਕਾ ਜਿਹੜਾ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਇੱਥੇ ਧਾਂਦਲੀਆਂ ਵੀ ਹੋਈਆਂ, ਜਿੱਥੇ ਟੱਕਰ ਇਸ ਤਰ੍ਹਾਂ ਦੀ ਬਣ ਜਾਏਗੀ ਉੱਥੇ ਯਾਨੀ ਕਿ ਉਹ ਸੈਂਸਿਟਿਵ ਜਿਹੜੇ ਏਰੀਏ ਹੋਣਗੇ। ਬਾਕੀ ਲੋਕਾਂ ਦਾ ਜਿਹੜਾ ਰੁਝਾਨ ਹੈਗਾ ਉਹ ਅਜੇ ਤੱਕ ਜਿਹੜਾ ਇਸ ਤਰ੍ਹਾਂ ਨਹੀਂ ਕਿਹਾ ਜਾ ਸਕਦਾ, ਕਿਉਂਕਿ ਇੱਕ ਲੰਬਾ ਸਮਾਂ 30 ਅਪ੍ਰੈਲ ਨੂੰ ਪੰਜਾਬ 'ਚ ਚੋਣਾਂ ਹੋਣੀਆਂ ਤੇ ਲਗਭਗ 1.5 ਮਹੀਨਾ ਜਿਹੜਾ ਪੂਰਾ ਪਿਆ। ਇੱਥੇ ਤਾਂ ਰਾਤੋਂ ਰਾਤ ਜਿਹੜੇ ਨੇ ਉਹ ਲੋਕਾਂ ਦੀਆਂ ਵਫਾਦਾਰੀਆਂ ਬਦਲਦੇ ਆ, ਪਤਾ ਨਹੀਂ ਲੱਗਦਾ। ਅਜੇ ਤੱਕ ਫਾਈਨਲ ਪਿਕਚਰ ਸਾਹਮਣੇ ਪੰਜਾਬ ਦੀਆਂ ਚੋਣਾਂ ਦੀ ਆ ਸਕਦੀ ਜਦੋਂ ਨੋਮੀਨੇਸ਼ਨ ਵਾਪਸ ਲੈਣ ਦੇ ਜਿਹੜੇ ਆ ਉਹ ਤਰੀਕਾ ਲੰਘ ਜਾਣਗੇ ਵੀ ਫਾਈਨਲ ਲੜਾਈ ਦੇ ਵਿੱਚ ਕਿਹੜੇ ਕਿਹੜੇ ਬੰਦੇ ਹੈਗੇ ਆ। ਕਿਉਂਕਿ ਕਈ ਕੈਂਡੀਡੇਟਸ ਖੜੇ ਹੀ ਇਸ ਕਰਕੇ ਹੁੰਦੇ ਆ ਵੀ ਉਹਨਾਂ ਦਾ ਕੋਈ ਮੁੱਲ ਪੈ ਜਾਵੇ, 4 ਪੈਸੇ ਲੈ ਕੇ ਜਾਂ ਅਹੁਦਾ ਲੈ ਕੇ ਵਾਪਸ ਹੋ ਜਾਣ, ਜਿੰਨਾ ਚਿਰ ਤੱਕ ਨੋਮੀਨੇਸ਼ਨ ਫਾਈਨਲ ਨਹੀਂ ਹੁੰਦੀਆਂ। ਤੇ ਓਵਰਆਲ ਤੁਸੀਂ ਕਹਿ ਸਕਦੇ ਹੋ ਵੀ ਪੰਜਾਬ ਦੇ ਵਿੱਚ ਗੁੰਡੇ ਰਾਜ ਦੀ ਜਿਹੜੀ ਜਿੱਤ ਹੋਣ ਦੀ ਸੰਭਾਵਨਾ ਜਿਹੜੀ ਜ਼ਿਆਦਾ ਹੈਗੀ, ਕਿਉਂਕਿ ਜਿਹੜੀਆਂ ਜਨਤਕ ਜਥੇਬੰਦੀਆਂ ਹੋਰ ਹੈਗੀਆਂ ਪਬਲਿਕ ਦੇ ਵਿੱਚ ਰਸਾਈ ਨਹੀਂ ਹੋਊਗੀ। ਉਹਨਾਂ ਲੋਕਾਂ ਨੂੰ ਡਰਾਇਆ ਹੋਇਆ, ਲੋਕਾਂ ਦੇ ਝੂਠੇ ਸੱਚੇ ਜਿਹੜੇ ਆ ਉਹ ਕੰਮ ਕੀਤੇ ਹੋਏ ਨੇ। ਤੇ ਸੋ ਉਹਨਾਂ ਦੀ ਮੈਂ ਕੋਈ ਇਹ ਭਵਿੱਖਬਾਣੀ ਨਹੀਂ ਕਰ ਰਿਹਾ, ਪਰ ਮੈਨੂੰ ਲੱਗਦਾ ਅੱਜ ਦੀ ਤਰੀਕ ਦੇ ਵਿੱਚ ਜਿਹੜੀ ਆ ਉਹ ਬਾਦਲ ਦਾ ਗੁੰਡਾ ਰਾਜ ਜਿਹੜਾ ਪੰਜਾਬ ਦੇ ਵਿੱਚ ਉਹਦੀ ਜਿਹੜੀ ਕਹਿ ਸਕਦੇ ਝੰਡੀ ਆ। ਤੇ ਬਾਕੀ ਜਿਹੜੀ ਹੈਗੀ ਆ ਕਾਂਗਰਸ ਆਪਸ 'ਚ ਪਾਰਟੀ ਹੋਈ ਆ। ਆਮ ਆਦਮੀ ਪਾਰਟੀ ਦਾ ਬੇਸ਼ੱਕ ਆਧਾਰ ਮਾੜਾ ਮੋਟਾ ਬਣਦਾ ਜਾ ਰਿਹਾ, ਪਰ ਜਿੰਨਾ ਚਿਰ ਤੱਕ ਜਨਤਾ ਦੇ ਵਿੱਚ ਪਿੰਡਾਂ ਦੇ ਵਿੱਚ ਯੂਨਿਟ ਨਹੀਂ ਜਿਹੜੇ ਹੁੰਦੇ ਕਿਸੇ ਪਾਰਟੀ ਦੇ ਉੱਤੇ, ਉਹਨਾਂ ਦੀ ਜਿਹੜੀ ਆ ਉਹ ਉਹਨਾਂ ਲਈ ਕੰਮ ਕਰਨਾ ਔਖਾ। ਹਾਂ, ਕੋਈ ਮੂਵਮੈਂਟ ਬਣ ਜਾਵੇ, ਕੋਈ ਲਹਿਰ ਬਣ ਜਾਵੇ ਕਿਸੇ ਦੀ ਤੇ ਉਹ ਗੱਲ ਵੱਖਰੀ ਹੁੰਦੀ। ਜਿਵੇਂ 1999 ਦੀਆਂ ਚੋਣਾਂ ਦੇ ਵਿੱਚ ਲੋਕਾਂ ਨੇ ਕੈਂਡੀਡੇਟ ਦੇਖੇ ਵੀ ਨਹੀਂ ਸੀ ਤੇ ਲੋਕਾਂ ਨੇ ਸਿਰਫ ਖਾੜਕੂਆਂ ਦੇ ਕਹੇ ਦੇ ਉੱਤੇ, ਖਾੜਕੂ ਸੰਘਰਸ਼ ਦੇ ਉਮੀਦ ਉਹਨਾਂ ਦੇ ਮੁਖੀਆਂ ਦੇ ਕਹੇ ਦੇ ਉੱਤੇ ਜਿਹੜੀਆਂ ਲੋਕਾਂ ਨੇ ਸ਼ਕਲਾਂ ਦੇਖੇ ਤੋਂ ਬਿਨਾਂ ਜਿਹੜੀਆਂ ਵੋਟਾਂ ਪਾਈਆਂ ਸੀ, ਉਹੋ ਜਿਹੀ ਲਹਿਰ ਦੀ ਜਿਹੜੀ ਸੰਭਾਵਨਾ ਪੰਜਾਬ ਦੇ ਵਿੱਚ ਕੋਈ ਨਹੀਂ ਹੈਗੀ। ਤੇ ਆਉਂਦੇ ਸਮੇਂ 'ਚ ਕੋਈ ਬਣ ਜਾਵੇ ਤਾਂ ਕੁਝ ਕਿਹਾ ਨਹੀਂ ਜਾ ਸਕਦਾ, ਕਿਉਂਕਿ ਇਹ ਸਿਆਸਤ ਜਿਹੜੀ ਹੈ ਰਾਤੋਂ ਰਾਤ ਜਿਹੜੀ ਹੈ ਇਹ ਬਦਲ ਜਾਂਦੀ। ਬਿਲਕੁਲ ਬਿਲਕੁਲ ਵੀਰ ਜੀ ਸਾਡਾ ਹੁਣ ਵਕਤ ਬ੍ਰੇਕ ਵੱਲ ਜਾ ਰਿਹਾ। ਮੈਂ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਣੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਰੇ ਕੇਸਿਸ ਦੀ ਅਪਡੇਟ ਦਿੱਤੀ ਤੇ ਆਪਣੇ ਵਿਚਾਰ ਵੀ ਸਾਂਝੇ ਕੀਤੇ ਤੇ ਮੈਂ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਣੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
व्यूअर्स वक्त हो गया एक छोटे से ब्रेक तक। कीप वाचिंग न्यूज़ TV 84 द नाल। विल बी राइट बैक आफ्टर अ शॉर्ट ब्रेक।